अस्सलाम वालेकुम जी। साਰਿਆਂ ਨੂੰ मेरी तरफों 14 अगस्त का दिन अज का मुबारक होवे। अच्छा आ एक वाजा वा, ये तकरीबन 300-400 रुपये की कीमत आ। एक पिछे तुसीं देख रहे हैं कि बूटे ना अज असीं 14 अगस्त की खुशी तो पता की कीता, वाजा तां रखिया वा कि ये किड्डा इहदा नुकसान की है ते इहदा फायदा की है। अच्छा असीं अज 14 अगस्त की खुशी की कीता वा कि सारे दोस्तों ने रल के ते पनीरी यानी कि अजकल अंबां दे तुहानूं पता मौसम सीगा, लोगों ने गिटकां सुट्टियां सी, मुख्तलिफ जगह ते उगे सी। अच्छा असीं उत्थों पुट्टे आ, पुट के लिया के आ देखो तुहाडे सामने पनीरी पिछे ला दी। अच्छा ये साडे यानी कि जिन्ने भी दोस्त हैं ना सारिਆਂ ਦਾ ਇਹਦੇ ਵਿੱਚ किरदार आ, बल्कि कह लो कि साडे तुहानूं अगे दस्सिया इमरान भाई ने जो गाज जो कीता सी साडी सारी तहरीक दे नाल, होर भी कुछ दोस्त साडे नाल। अच्छा ये हुण असीं लाए आ, उस तो बाद इस तो पहलों ਜਿਹੜੇ ਅਸੀਂ ਲਾਏ ਸੀ 14 अगस्त ਤੇ ਜਾਂ ਪਹਿਲੋਂ ਵੀ ਲਾਉਂਦੇ ਰਹੇ, ਤੁਹਾਨੂੰ ਮੇਰਾ ਕੈਮਰਾਮੈਨ ਦਿਖਾਏਗਾ। ਪਿਛਲੀ ਸਾਈਡ ਥੋੜਾ ਜਿਹਾ ਕਰੋ। ਇਹ ਜਿਹੜੇ ਪਹਿਲੇ ਬੂਟੇ ਲਾਏ ਸੀ ਨਾ, ਇਹ ਦੇਖੋ ਮਾਸ਼ਾਅੱਲਾ ਜਵਾਨ ਹੋ ਗਏ ਆ, ਬਲਕਿ ਫਲ ਵੀ ਦੇ ਰਹੇ ਆ। यानी कि अंबां दे आ, कुछ जामना दे आ, कुछ मरूदां दे आ। असीं यानी कि ये तोहफा देना अज दा साडा पैगाम पता की आ, तुहाडी मिहरबानी आ, थोड़ा जिहा गल नूं गौर नाल सुण लिओ। लोग ना हुण बच्चों नूं तरबीयत देना ही छड्ड गए आ। अच्छा जे वाजा बच्चे ने कहता उहनूं ਇਹਦੀ नुकसान ते ਇਹਦੀ खसूसीयत दसोगे तो ये वाजा छड्डेगा, वरना ਉਹਨੂੰ ਕੀ पता कि की आ। मुल्क साडे ਵੱਡਿਆਂ ने बनाता, ਉਹਨਾਂ ਦੀ ਮਿਹਰਬਾਨੀ ਅੱਗੋਂ ਸੰਭਾਲਣਾ ਕਿੰਨੇ ਆ ਇਹ ਹੁਣ ਤੁਸੀਂ ਆਪ ਸਮਝ ਲਓ। ਕੋਈ ਸੀਗਾ ਨਾ ਆਪਣਾ ਪਿੰਡ ਕੋਈ ਤੇ ਉੱਥੇ ਕੋਈ ਬੰਦਾ ਮਸਜਿਦ 'ਚ ਨਹੀਂ ਸੀ ਆਉਂਦਾ, ਉੱਥੇ ਇੱਕ ਮੌਲਵੀ ਯਾਨੀ ਕਿ ਆਇਆ, ਉਹਨੇ ਕਿਹਾ ਯਾਰ ਇੱਥੇ ਕੋਈ ਬੰਦਾ ਮਸਜਿਦ 'ਚ ਨਹੀਂ ਆਉਂਦਾ, ਨਵੇਂ ਬੰਦੇ ਨੂੰ ਰੱਖ ਲਿਆ। ਅੱਛਾ ਉਹ ਹੁਣ ਸਾਰਿਆਂ ਕੋਲ ਜਾ ਰਿਹਾ ਵਾ, ਉਹ ਜਾ ਕੇ ਕਹਿੰਦਾ ਕਿ ਮੌਲਵੀ ਸਾਹਿਬ ਮੈਂ ਬੰਦੇ ਮੈਨੂੰ ਮੌਜ਼ਨ ਰੱਖੋ ਤੇ ਬੰਦੇ ਮੈਂ ਲੈ ਆਵਾਂਗਾ। ਉਹਨੇ ਹਰ ਬੰਦੇ ਨੂੰ ਕਿਹਾ ਯਾਰ ਨਮਾਜ਼ ਪੜ੍ਹਨ ਆ। ਅੱਛਾ ਕਿਸੇ ਨੇ ਕਿਹਾ ਮੈਂ ਵਜ਼ੂ ਨਹੀਂ ਕਰ ਸਕਦਾ, ਮੇਰੇ ਕੱਪੜੇ ਠੀਕ, ਉਹਨੇ ਕਿਹਾ ਮਸਜਿਦ 'ਚ ਆਇਓ, ਤੁਸੀਂ ਵਜ਼ੂ ਵੀ ਨਾ ਕਰਿਓ, ਮਸੀਤ 'ਤੇ ਆ ਜਾਓ। ਅੱਛਾ ਉਹਨੇ ਜਦੋਂ ਇੱਦਾਂ ਕਹਿਣਾ ਸਾਰੀ ਦੁਨੀਆ ਯਾਨੀ ਕਿ ਪਿੰਡ ਦੇ ਕਾਫੀ ਲੋਕ ਮਸਜਿਦ 'ਚ ਆ ਗਏ। ਜਿਸ ਟਾਈਮ ਮਸਜਿਦ 'ਚ ਆ ਕੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ, ਹੁਣ ਉਹ ਮੌਲਵੀ ਸਾਹਿਬ ਉਹਨੂੰ ਕਹਿੰਦੇ ਕਿ ਯਾਰ ਇਹ ਮਸਜਿਦ 'ਤੇ ਆ ਕੇ ਤੇ ਵਜ਼ੂ ਕਿਸੇ ਨੂੰ ਵੀ ਕਰਾਇਆ। ਉਹਨੇ ਕਿਹਾ ਯਾਰ ਮੇਰਾ ਕੰਮ ਤੇ ਮਸਜਿਦ ਤੱਕ ਸੀ, ਤੁਸੀਂ ਵਜ਼ੂ ਵੀ ਨਹੀਂ ਕਰਾ ਸਕਦੇ, ਯਾਨੀ ਕਿ ਵਜ਼ੂ ਹੀ ਅੱਗੋਂ ਕਰਾ ਲੈਣਾ, ਦੱਸ ਦਿਓ ਫਾਇਦੇ, ਇਹਨਾਂ ਨੇ ਆਪੇ ਵਜ਼ੂ ਕਰ ਲੈਣਾ। ਵੱਡਿਆਂ ਦਾ ਕੰਮ ਸੀ ਪਾਕਿਸਤਾਨ ਬਣਾ ਦੇਣਾ, ਸਾਡਾ ਕੰਮ ਆ ਕਿ ਆਕਸੀਜਨ ਮੁੱਕਦੀ ਜਾ ਰਹੀ ਆ, ਛਾਂ ਕੁਦਰਤੀ ਜਿਹੜੀ ਮੁੱਕਦੀ ਜਾ ਰਹੀ ਆ, ਅਸੀਂ ਬਿਮਾਰੀ ਵੱਲ ਜਾ ਰਹੇ ਆ। ਅੱਛਾ ਲੋਕ ਥੋੜਾ ਜਿਹਾ ਮਿਹਨਤ ਨਹੀਂ ਕਰਦੇ, ਇਹ ਕਹਿ ਦਿੰਦੇ ਕਿ ਕਿਹੜਾ ਸਾਡਾ ਕੰਮ ਆ, ਮੁੜ ਕੇ ਜਦੋਂ ਬਿਮਾਰ ਹੁੰਦੇ ਮੁੜ ਕੇ ਕਹਿੰਦੇ ਸਾਨੂੰ ਨਾ ਗੌਰਮੈਂਟ ਪੁੱਛਦੇ ਨੇ। ਯਾਰ ਗੌਰਮੈਂਟ ਕੀ ਕਰੇ, ਉਹ ਜਿੰਨੇ ਜੋਗੀ ਹੈ ਚਲੋ ਜੋ ਵੀ ਉਹ ਕਰਦੀ ਆ, ਅੱਗੋਂ ਸੰਭਾਲਣਾ ਸਾਡਾ ਵੀ ਤਾਂ ਫਰਜ਼ ਹੈਗਾ ਨਾ। ਆਪਣੇ ਬੱਚਿਆਂ ਨੂੰ ਖੁਦਾਰਾ ਇਹਦੇ ਨੁਕਸਾਨ ਤੇ ਇਹਨਾਂ ਦੇ ਫਾਇਦੇ ਦੱਸੋ, ਉਹਨਾਂ ਨੂੰ ਦੱਸੋ ਕਿ ਕੀ ਕਰਨਾ ਵਾ। ਹੁਣ ਅੱਜ ਕੱਲ੍ਹ ਕਿਸੇ ਬੱਚੇ ਨੂੰ ਪੁੱਛ ਲਓ ਕੀ ਕਰਨਾ ਚਾਹੁੰਦਾ, ਕਹਿੰਦਾ ਇੰਜੋਏ, ਤੇ ਵੱਡੇ ਜਿਹੜੇ ਕੰਮ ਕਰਦੇ ਮਰ ਗਏ ਉਹਨਾਂ ਵਾਸਤੇ ਤੇ ਫਿਰ ਉਹਨਾਂ ਦਾ ਅੱਲਾ ਹੀ ਹਾਫਿਜ਼ ਜਾਣਾ। ਪਿੱਛੇ ਲੋਕ ਬੱਚੇ ਜਿਹੜੇ ਸੀ ਉਹਨਾਂ ਨੂੰ ਦੱਸਦੇ ਪੁੱਤ ਤੂੰ ਮਿਹਨਤ ਕਰੇਗਾ ਅੱਗੇ ਜਾਏਗਾ, ਹੁਣ ਬੱਚਿਆਂ ਨੂੰ ਇਹ ਇੰਜੋਏ ਕਰਨੀ, ਉਹਨੂੰ ਕੋਈ ਦੱਸਦਾ ਹੀ ਨਹੀਂ ਕਿ ਆਉਣ ਵਾਲਾ ਵਕਤ ਕੀ ਤੰਗ ਅਸੀਂ ਹੋਣਾ ਕੱਲ੍ਹ ਨੂੰ, ਜਦੋਂ ਆਕਸੀਜਨ ਲੱਭੀ ਮੁੱਲ ਲੈ ਕੇ ਉਹ ਮਸਨੂਈ ਆ, ਇਹ ਕੁਦਰਤੀ ਆ। ਇਹ ਹੁਣ ਦੇਖੋ ਮੇਰੇ ਨਾਲ ਮੇਰੇ ਦੋਸਤ ਖਲੋਤੇ, ਇਮਰਾਨ ਭਾਈ ਆ, ਭਾਈ ਜਵੇਦ ਆ, ਭਾਈ ਅਕਰਮ ਆ, ਭਾਈ ਸ਼ਕੂਰ ਆ, ਭਾਈ ਆਸਫ ਆ, ਤਨਵੀਰ, ਯਾਨੀ ਕਿ ਜਿੱਡਾ ਵੀ ਸਾਡਾ ਗਰੁੱਪ ਆ। ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ, ਤੁਸੀਂ ਵੀ ਅੱਗੇ ਮੈਸੇਜ ਡਿਲੀਵਰ ਕਰੋ। ਚੀਜ਼ਾਂ ਦਾ ਜਦੋਂ ਫਾਇਦਾ ਜਾਂ ਨੁਕਸਾਨ ਦੱਸੀ ਉਦੋਂ ਅਗਲੇ ਬੱਚੇ ਨੂੰ ਪਤਾ ਲੱਗਦਾ ਕਿ ਇਹ ਮੇਰੇ ਲਈ ਫਾਇਦੇਮੰਦ ਆ ਨੁਕਸਾਨ। ਆ ਤੁਸੀਂ ਦੇਖ ਰਹੇ ਕਿੰਨੀ ਕੁ ਮਿਹਨਤ ਆ ਸਾਡੀ, 1 ਘੰਟੇ ਦਾ ਕੰਮ ਆ। ਇੱਧਰ ਥੋੜ੍ਹਾ ਇਮਰਾਨ ਭਾਈ ਸਾਈਡ ਤੇ ਹੋਇਓ, ਆ ਦਿਖਾਓ ਕਿੰਨੇ ਬੂਟੇ ਮਾਸ਼ਾਅੱਲਾ। ਅੱਛਾ ਇਹ ਆਉਣ ਵਾਲੇ ਵਕਤ ਵਾਸਤੇ ਕਿੰਨੇ ਹੋ ਜਾਣਗੇ ਜਦੋਂ ਇਹਨਾਂ ਚੋਂ ਮਕਸਦ ਅੱਧੇ ਵੀ ਚੱਲ ਪੈਣ, ਤੇ ਕਿੰਨੀ ਦੁਨੀਆ ਨੂੰ ਫਾਇਦਾ। ਚਰਿੰਦ ਪਰਿੰਦ ਫਲ ਵੀ ਖਾਏਗਾ, ਲੋਕ ਛਾਂ ਵੀ ਮੰਨਣਗੇ, ਆਕਸੀਜਨ ਵੀ ਆਏਗੀ, ਕੱਲ੍ਹ ਨੂੰ ਲੋਕਾਂ ਨੂੰ ਚਲੋ ਬਾਲਣ ਵਾਸਤੇ ਵੀ ਕੰਮ ਆ ਜੋ ਬਿਲਕੁਲ ਸੁੱਕ ਵੀ ਜਾਵੇ। ਇਹਦੇ ਫਾਇਦੇ ਤੇ ਇਹਦੇ ਨੁਕਸਾਨ ਦੱਸੋ, ਫਿਰ ਮੁਲਕ ਇਨਸ਼ਾ ਅੱਲਾਹ ਅੱਲਾ ਦੇ ਹੁਕਮ ਨਾਲ ਹੋਰ ਮਜ਼ਬੂਤ ਹੋਏਗਾ। ਬਾਕੀ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾ